ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਤੇ ਇਸ ਜਾਨਲੇਵਾ ਹਮਲੇ ਦੇ ਵਿੱਚ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ। 7 ਸਾਲ ਪਹਿਲਾਂ ਜਿਹੜਾ ਅਮਰੀਕਾ ਦੀ ਧਰਤੀ ਤੇ ਆਇਆ ਸੀਗਾ ਨੌਜਵਾਨ ਸੁਨਹਿਰੇ ਸੁਪਨੇ ਲੈ ਕੇ, ਪਰ ਹੁਣ ਜਿਹੜਾ ਸਾਰਾ ਕੁਝ ਮਿੱਟੀ ਦੇ ਵਿੱਚ ਰੁਲ ਗਿਆ ਹੈ। ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਦੀ ਅਮਰੀਕਾ ਦੀ ਧਰਤੀ ਤੋਂ ਬੜੀ ਸੋਗਮਈ ਖਬਰ ਪੰਜਾਬੀਅਤ ਦੇ ਨਾਲ, ਪੰਜਾਬ ਦੀ ਜਵਾਨੀ ਦੇ ਨਾਲ ਜੁੜੀ ਆ ਰਹੀ ਹੈ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ ਤੇ ਇਸ ਜਾਨਲੇਵਾ ਹਮਲੇ ਦੇ ਵਿੱਚ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ। ਮੁੱਢਲੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਜਿਹੜਾ ਉਹ ਸਟੋਰ ਤੇ ਕੰਮ ਕਰਦਾ ਸੀਗਾ ਤੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇਹ ਨੌਜਵਾਨ ਸੀਗਾ। ਮੈਕਸੀਕੋ ਮੂਲ ਦੇ ਮੁੰਡੇ ਨੇ ਜਦੋਂ ਸਟੋਰ ਦੇ ਵਿੱਚ ਆ ਕੇ ਪੈਸਿਆਂ ਦੀ ਮੰਗ ਕੀਤੀ ਤਾਂ ਇਸ ਨੌਜਵਾਨ ਨੇ ਜਦੋਂ ਪੈਸੇ ਦੇਣ ਤੋਂ ਮਨਾ ਕਰਤਾ, ਨਾ ਕਰਤੀ, ਤਾਂ ਉਸ ਤੋਂ ਬਾਅਦ ਉਸ ਬੰਦੇ ਨੇ ਗੋਲੀ ਚਲਾ ਕੇ ਇਸ ਮੁੰਡੇ ਦੀ ਜਾਨ ਲੈ ਲਈ। ਪਤਾ ਲੱਗਿਆ ਕਿ ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਨੌਜਵਾਨ ਸੀਗਾ ਤੇ ਇਹਦਾ ਨਾਂ ਜਿਹੜਾ ਉਹ ਪ੍ਰਵੀਨ ਕੁਮਾਰ ਜਿਹੜਾ ਉਹ ਦੱਸਿਆ ਗਿਆ। ਦਸੂਹਾ ਦੇ ਏਰੀਆ ਮੁਕੇਰੀਆਂ ਦੇ ਵਿੱਚ ਇਹਦਾ ਪਿੰਡ ਹੈ ਜਿਹੜਾ ਆਲੋ ਪੱਟੀ ਨਾਮ ਦਾ ਜਿਹੜਾ ਪਿੰਡ ਆ ਉਹ ਦੱਸਿਆ ਗਿਆ ਤੇ ਇਹ 7 ਸਾਲ ਪਹਿਲਾਂ ਜਿਹੜਾ ਅਮਰੀਕਾ ਦੀ ਧਰਤੀ ਤੇ ਆਇਆ ਸੀਗਾ ਨੌਜਵਾਨ ਸੁਨਹਿਰੇ ਸੁਪਨੇ ਲੈ ਕੇ, ਪਰ ਹੁਣ ਜਿਹੜਾ ਸਾਰਾ ਕੁਝ ਮਿੱਟੀ ਦੇ ਵਿੱਚ ਰੁਲ ਗਿਆ। ਪਤਾ ਲੱਗਿਆ ਕਿ ਵਿਕਟਰ ਵੈਲੀ ਦੇ ਵਿੱਚ ਇੱਕ ਸਟੋਰ ਤੇ ਕੰਮ ਕਰਦਾ ਸੀ। ਸਟੋਰ ਤੇ ਕੰਮ ਕਰਨ ਦੇ ਦਰਮਿਆਨ ਇੱਕ ਬੰਦੂਕਧਾਰੀ ਹਮਲਾਵਰ ਜਿਹੜਾ ਉਹ ਆਉਂਦਾ ਹੈ ਤੇ ਇਹਦੇ ਤੋਂ ਪੈਸਿਆਂ ਦੀ ਮੰਗ ਕਰਦਾ। ਜਦੋਂ ਇਹ ਨੌਜਵਾਨ ਜਿਹੜਾ ਪੈਸੇ ਦੇਣ ਤੋਂ ਨਾਂਹ ਕਰ ਦਿੰਦਾ, ਉਹਨੂੰ ਨਾਂਹ ਨੁੱਕਰ ਕਰ ਦਿੰਦਾ ਤੇ ਉਹ ਗੋਲੀ ਚਲਾ ਦਿੰਦਾ। ਪ੍ਰਵੀਨ ਕੁਮਾਰ ਦੇ ਜਿਹੜੇ ਚਾਚਾ ਸੂਰਮ ਸਿੰਘ ਨੇ, ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹਦੇ 2 ਭਤੀਜੇ ਨੇ ਤੇ ਦੋਨੇ ਅਮਰੀਕਾ ਦੇ ਵਿੱਚ ਇੱਕੋ ਹੀ ਥਾਂ ਤੇ ਕੰਮ ਕਰਦੇ ਨੇ। ਇਸ ਨੌਜਵਾਨ ਨੂੰ 7 ਸਾਲ ਹੋ ਗਏ। 7 ਸਾਲ ਪਹਿਲਾਂ ਇਸ ਨੌਜਵਾਨ ਨੇ ਅਮਰੀਕਾ ਦੀ ਧਰਤੀ ਤੇ ਪੈਰ ਧਰਿਆ ਸੀਗਾ ਤੇ ਜਦ ਕਿ ਇਹਦਾ ਛੋਟਾ ਭਰਾ ਜਿਹੜਾ ਉਹ 3 ਮਹੀਨੇ ਪਹਿਲਾਂ ਅਮਰੀਕਾ ਆਇਆ ਸੀਗਾ। ਫੋਨ ਦੇ ਉੱਤੇ ਜਦੋਂ ਇਹਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਇਸ ਨੌਜਵਾਨ ਦੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਜਿਹੜੀ ਲਹਿਰ ਆ ਉਹ ਦੌੜ ਗਈ ਹੈ। ਪਤਾ ਲੱਗਿਆ ਕਿ ਮੈਕਸੀਕੋ ਮੂਲ ਦਾ 15-16 ਸਾਲ ਦਾ ਇੱਕ ਨੌਜਵਾਨ ਸਟੋਰ ਤੇ ਆਉਂਦਾ ਹੈ, ਜਿੱਥੇ ਪ੍ਰਵੀਨ ਕੁਮਾਰ ਕੰਮ ਕਰਦਾ ਸੀ ਤੇ ਉਹ ਨੌਜਵਾਨ ਜਦੋਂ ਸਟੋਰ ਤੇ ਆ ਕੇ ਪੈਸਿਆਂ ਦੀ ਮੰਗ ਕਰਦਾ ਹੈ, ਤਾਂ ਪ੍ਰਵੀਨ ਕੁਮਾਰ ਉਸ ਨੂੰ ਨਾਂਹ ਨੁੱਕਰ ਕਰ ਦਿੰਦਾ ਤੇ ਇਸ ਤੋਂ ਬਾਅਦ ਖਿਝਿਆ ਉਹ ਬੰਦੂਕਧਾਰੀ ਪ੍ਰਵੀਨ ਕੁਮਾਰ ਉੱਤੇ ਗੋਲੀ ਚਲਾ ਦਿੰਦਾ, ਜਿਸ ਦੇ ਵਿੱਚ ਇਸ ਹਮਲੇ ਦੇ ਵਿੱਚ ਪ੍ਰਵੀਨ ਕੁਮਾਰ ਦੀ ਜਿਹੜੀ ਜਾਨ ਆ ਉਹ ਚਲੀ ਜਾਂਦੀ ਹੈ ਤੇ ਉਹ ਕਾਤਲਾਨਾ ਹਮਲੇ ਨੂੰ ਜ਼ਿਆਦਾ ਜਿਹੜਾ ਉਹ ਨਹੀਂ ਚੱਲ ਸਕਦਾ ਹੁੰਦਾ ਉਸ ਸਮੇਂ ਜਦੋਂ ਉਹ ਗੋਲੀ ਵੱਜਦੀ ਹੈ। ਪਤਾ ਲੱਗਿਆ ਕਿ ਹੁਣ ਜਿਹੜੇ ਉਹਦੇ ਉੱਥੋਂ ਦੇ ਮਾਪੇ ਨੇ, ਉਹਦੇ ਪਰਿਵਾਰ ਦੇ ਵਿੱਚ ਉਹਦੇ ਦੋਸਤਾਂ ਦੇ ਦੱਸਣ ਦੇ ਮੁਤਾਬਕ ਇਸ ਦੇ ਪਰਿਵਾਰ ਦੇ ਵਿੱਚ 2017 ਦੇ ਵਿੱਚ ਇਹਦੇ ਫਾਦਰ ਸਾਹਿਬ ਦੀ ਜਿਹੜੀ ਡੈਥ ਹੋ ਗਈ ਸੀ। ਹੁਣ ਉਹਨਾਂ ਦੀ ਇੱਕ ਬਜ਼ੁਰਗ ਵਿਧਵਾ ਮਾਂ ਜਿਹੜੀ ਉਹ ਪਿੱਛੇ ਰਹਿ ਗਈ ਹੈ ਤੇ ਇੱਕ ਛੋਟੇ ਭਾਈ ਨੂੰ ਛੱਡ ਗਏ ਨੇ ਉਹ, ਜਿਹੜਾ ਕਿ ਇਸ ਵੇਲੇ ਅਮਰੀਕਾ ਦੇ ਵਿੱਚ ਹੀ ਹੈ। ਉਹਨਾਂ ਦੇ ਜਿਹੜੇ ਪਿਤਾ ਹੈ ਉਹ 2017 ਦੇ ਵਿੱਚ ਜਿਹੜਾ ਉਹ ਅਕਾਲ ਚਲਾਣਾ ਕਰ ਗਏ ਸੀਗੇ। ਹੁਣ ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਦੀ ਜਿਹੜੀ ਮ੍ਰਿਤਕ ਦੇਹ ਹੈ, ਉਹਨੂੰ ਭਾਰਤ ਪਹੁੰਚਾਉਣ ਦੇ ਲਈ ਜਿਹੜੀ ਉਹਨਾਂ ਦੀ ਮਦਦ ਕੀਤੀ ਜਾਵੇ, ਤਾਂ ਜੋ ਉਹ ਆਪਣੇ ਬੱਚੇ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਆਪਣੇ ਧਾਰਮਿਕ ਰਹੁ ਰੀਤਾਂ ਦੇ ਮੁਤਾਬਕ ਜਿਹੜਾ ਉਹ ਕਰ ਸਕਣ। ਸੋ ਬੜੀ ਹੀ ਮੰਦਭਾਗੀ ਖਬਰ ਹੈ ਜਿਹੜੀ ਉਹ ਅਮਰੀਕਾ ਦੇ ਕੈਲੀਫੋਰਨੀਆ ਦੇ ਵਿਕਟਰ ਵੈਲੀ ਤੋਂ ਇਲਾਕੇ ਤੋਂ ਆ ਰਹੀ ਹੈ, ਜਿੱਥੇ ਸਟੋਰ ਤੇ ਕੰਮ ਕਰਦੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਗਿਆ। ਇਸ ਨੌਜਵਾਨ ਬਾਰੇ ਪਤਾ ਲੱਗਿਆ ਕਿ ਇਹ ਨੌਜਵਾਨ 7 ਸਾਲ ਪਹਿਲਾਂ ਅਮਰੀਕਾ ਆਇਆ ਸੀ ਸੁਨਹਿਰੇ ਸੁਪਨੇ ਲੈ ਕੇ, ਪਰ ਇਸ ਦੇ ਜਿਹੜੇ ਸੁਪਨੇ ਨੇ ਉਹ ਇੱਕ ਹਮਲੇ ਦੇ ਕਰਕੇ ਮਿੱਟੀ ਦੇ ਵਿੱਚ ਮਿਲ ਗਏ ਨੇ। ਪੂਰੇ ਪਰਿਵਾਰ ਦੇ ਵਿੱਚ, ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਜਿਹੜੀ ਉਹ ਦੌੜ ਗਈ ਹੈ। ਪਤਾ ਲੱਗਿਆ ਕਿ ਦਸੂਹਾ ਦੇ ਨੇੜੇ ਪਿੰਡ ਹੈ ਆਲੋ ਭੱਟੀ, ਉੱਥੋਂ ਦਾ ਰਹਿਣ ਵਾਲਾ ਇਹ ਨੌਜਵਾਨ ਸੀ ਜਿਹੜਾ ਕਿ 7 ਸਾਲ ਪਹਿਲਾਂ ਕੰਮ ਦੀ ਤਲਾਸ਼ ਦੇ ਵਿੱਚ, ਰੁਜ਼ਗਾਰ ਦੀ ਤਲਾਸ਼ ਦੇ ਵਿੱਚ ਅਮਰੀਕਾ ਆਇਆ ਸੀਗਾ ਤੇ ਹੁਣ ਇੱਥੇ ਸਟੋਰ ਤੇ ਕੰਮ ਕਰ ਰਿਹਾ ਸੀਗਾ। ਇਸ ਨੌਜਵਾਨ ਦੇ ਜਿਹੜਾ ਪਰਿਵਾਰ ਦੇ ਪਿੱਛੇ ਇਹਦੇ ਮਾਤਾ ਜੀ ਰਹਿ ਗਏ ਨੇ ਤੇ ਇੱਕ ਛੋਟਾ ਭਰਾ ਜਿਹੜਾ ਕਿ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਆਇਆ ਉਹ ਰਹਿ ਗਿਆ ਤੇ ਇਸ ਨੌਜਵਾਨ ਦੇ ਫਾਦਰ ਸਾਹਿਬ ਦੀ ਜਿਹੜੀ ਡੈਥ ਆ ਉਹ ਵੀ ਪਿਛਲੇ ਸਮੇਂ ਦੇ ਵਿੱਚ ਹੋ ਚੁੱਕੀ ਹੈ। ਇਹਦੇ ਜਿਹੜੇ ਮਾਤਾ ਨੇ ਉਹ ਬਜ਼ੁਰਗ ਨੇ ਤੇ ਉਹਨਾਂ ਦੇ ਉੱਤੇ ਵੀ ਪਤੀ ਦਾ ਤੇ ਸਾਇਆ ਜਿਹੜਾ ਉਹ ਨਹੀਂ ਰਿਹਾ ਤੇ ਹੁਣ ਇੱਕ ਜਿਹੜਾ ਪੁੱਤਰ ਆ ਉਹ ਵੀ ਬਜ਼ੁਰਗ ਉਮਰ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਵਿਛੋੜਾ ਦੇ ਗਿਆ।
ਇੱਕ ਮੈਕਸੀਕੋ ਮੂਲ ਦੇ ਮੁੰਡੇ ਨੇ ਜਿਹਦੀ ਉਮਰ 15-16 ਸਾਲ ਦੱਸੀ ਹੈ, ਉਹਨੇ ਸਟੋਰ ਤੇ ਆ ਕੇ ਜਦੋਂ ਪੈਸਿਆਂ ਦੀ ਮੰਗ ਕੀਤੀ ਤਾਂ ਪ੍ਰਵੀਨ ਕੁਮਾਰ ਨੇ ਪੈਸੇ ਦੇਣ ਤੋਂ ਨਾ ਕਰ ਦਿੱਤੀ ਤੇ ਇਸ ਤੋਂ ਖਿਝੇ ਨੇ ਮੈਕਸੀਕੋ ਮੂਲ ਦੇ ਮੁੰਡੇ ਨੇ ਉਹਦੇ ਤੇ ਗੋਲੀ ਚਲਾ ਦਿੱਤੀ, ਜਿਸ ਦੇ ਵਿੱਚ ਗੋਲੀਆਂ ਦੀ ਤਾਬ ਨਾ ਚੱਲਦਿਆਂ, ਜ਼ਖਮਾਂ ਦੀ ਤਾਬ ਨਾ ਚੱਲਦਿਆਂ ਇਸ ਨੌਜਵਾਨ ਪੰਜਾਬੀ ਨੌਜਵਾਨ ਦੀ ਜਿਹੜੀ ਮੌਤ ਆ ਉਹ ਹੋ ਗਈ ਹੈ। ਸੋ ਇਹ ਬੜੀ ਹੀ ਮੰਦਭਾਗੀ ਖਬਰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿਕਟਰ ਵੈਲੀ ਇਲਾਕੇ ਦੇ ਵਿੱਚੋਂ ਆਈ ਸੀ, ਜਿਸ ਨੇ ਪੂਰੇ ਹੀ ਪੰਜਾਬੀ ਭਾਈਚਾਰੇ ਨੂੰ ਜਿਹੜਾ ਉਹਨੂੰ ਸੋਗ ਦੀ ਮਾਤਮ ਦੇ ਵਿੱਚ ਪਾ ਦਿੱਤਾ ਹੈ। ਸੋਗ ਦੀ ਲਹਿਰ ਜਿਹੜੀ ਹੈ ਦੌੜ ਗਈ ਹੈ ਤੇ ਦੂਜੇ ਪਾਸੇ ਇਸ ਨੌਜਵਾਨ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਵੀ ਇਸ ਗੱਲ ਦੀ ਜਿਹੜੀ ਹੈ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹਦਾ ਜਿਹੜੀ ਦੇਹ ਹੈ, ਮ੍ਰਿਤਕ ਦੇਹ ਹੈ, ਉਸ ਨੂੰ ਪੰਜਾਬ ਦੇ ਵਿੱਚ ਲਿਜਾਇਆ ਜਾਵੇ ਤਾਂ ਜੋ ਜਿਹੜੀਆਂ ਧਾਰਮਿਕ ਰਹੁ ਰੀਤਾਂ ਦੇ ਮੁਤਾਬਕ ਜਿਹੜਾ ਉਹਦਾ ਅੰਤਿਮ ਸੰਸਕਾਰ ਆ ਉਹ ਕਰ ਦਿੱਤਾ ਜਾਵੇ। ਜਿਹੜੇ ਇੱਥੇ ਮ੍ਰਿਤਕ ਦੇ ਦੋਸਤ ਮਿੱਤਰ ਨੇ ਉਹ ਇਹ ਕਾਨੂੰਨੀ ਚਾਰਾਜੋਈਆਂ ਦੇ ਵਿੱਚ ਜਾਂ ਪੁਲਿਸ ਅਥਾਰਟੀਜ਼ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਲੱਗੇ ਹੋਏ ਨੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।